ਪੰਥ ਸੇਵਕ ਸ਼ਖਸੀਅਤਾਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ ਪੰਥਕ ਇਕੱਤਰਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਤੇ ਖੜੇ ਕੀਤੇ ਸਵਾਲ। ਭਾਈ ਅਵਤਾਰ ਸਿੰਘ ਖੰਡਾ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਪਰਿਵਾਰ ਨੇ ਹਾਈ ਕੋਰਟ ਵਿੱਚ ਪਾਈ ਪਟੀਸ਼ਨ। ਮੁਸਲਿਮ ਭਾਈਚਾਰੇ ਵੱਲੋਂ ਯੂਨੀਫਾਰਮ ਸਿਵਲ ਕੋਡ ਦਾ ਵਿਰੋਧ ਜਾਰੀ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਖਾਲਸਾ ਪੰਥ ਗੁਰਮਤਾ ਕਰਕੇ ਆਪਣੇ ਸਾਂਝੇ ਫੈਸਲੇ ਲੈਂਦਾ ਰਿਹਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਤਖਤ ਸਾਹਿਬ ਤੋਂ ਕੀਤੇ ਜਾਣ ਵਾਲੇ ਫੈਸਲਿਆਂ ਵਿੱਚ ਜਥੇਦਾਰਾਂ ਦੀ ਨਿਯੁਕਤੀਆਂ ਅਤੇ ਗੁਰਮਤਿਆਂ ਨੂੰ ਲੈ ਕੇ ਸਵਾਲ ਚੁੱਕੇ ਜਾਣ ਲੱਗੇ ਹਨ। ਇਸ ਦੇ ਪਿੱਛੇ ਵੱਡਾ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦੇ ਸਿਧਾਂਤ ਤੋਂ ਦੂਰ ਹੋਣਾ ਹੈ। ਇਸੇ ਲਈ ਮੇਰੀ ਪੀਰੀ ਦੇ ਪਵਿੱਤਰ ਦਿਹਾੜੇ ਮੌਕੇ ਖਾਲਸਾ ਪੰਥ ਤੇ ਗੁਰਸੰਗਤ ਦੀ ਸੇਵਾ ਵਿੱਚ ਵਿਚਰਦੇ ਜਥੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਇਕੱਤਰਿਤ ਹੋਏ। ਕਾਰਜਸ਼ੀਲ ਵੱਖ-ਵੱਖ ਜਥਿਆਂ, ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿਚਾਰ ਪ੍ਰਾਪਤ ਕਰਨ ਉਪਰੰਤ ਗੁਰਮਤਾ ਕੀਤਾ ਗਿਆ ਕਿ ਖਾਲਸਾ ਪੰਥ ਮੌਜੂਦਾ ਪ੍ਰਬੰਧ ਅਧੀਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੁਤੰਤਰ, ਸਰਵਉੱਚ ਅਤੇ ਸਮੁੱਚੇ ਖਾਲਸਾ ਪੰਥ ਦੀ ਸ਼ਮੂਲੀਅਤ ਸਹਿਤ ਅਮਲ ਕਰਨ ਤੋਂ ਅਸਮਰਥ ਵੇਖਦਿਆਂ ਮੌਜੂਦਾ ਪ੍ਰਬੰਧ ਨੂੰ ਰੱਦ ਕਰਦਾ ਹੈ। ਮੌਜੂਦਾ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ, ਜੋ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦੁਨਿਆਵੀ ਤਖਤ ਦੇ ਅਧੀਨ ਕਰਨ ਦੀ ਪ੍ਰਕਿਰਿਆ ਹੈ। ਇਸ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਅਤੇ ਸਰਵਉੱਚਤਾ ਸਥਾਪਿਤ ਨਹੀਂ ਹੁੰਦੀ ਅਤੇ ਨਾਲ ਹੀ ਸ਼੍ਰੀ ਅਕਾਲ ਤਖਤ ਸਮੁੱਚੇ ਖਾਲਸਾ ਪੰਥ ਦੀ ਸ਼ਮੂਲੀਅਤ ਵਾਲਾ ਧੁਰਾ ਨਹੀਂ ਬਣਦਾ ਹੈ। ਇਸ ਲਈ ਇਸ ਪ੍ਰਬੰਧ ਨੂੰ ਰੱਦ ਕਰਕੇ ਬਦਲਵੇਂ ਰੂਪ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਇੱਕ ਨਿਸ਼ਕਾਮ ਅਤੇ ਖੁਦ ਮੁਖਤਿਆਰ ਜਥਾ ਸਿਰਜਿਆ ਜਾਵੇ, ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਗੁਰਮਤਾ ਸੰਸਥਾ ਮੁਤਾਬਕ ਕਰੇ। ਅੱਜ ਮਿਤੀ 14 ਹਾੜ 555 ਨਾਨਕ ਸ਼ਾਹੀ ਮੁਤਾਬਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਦੌਰਾਨ ਪੰਥ ਵਿੱਚ ਕਾਰਜਸ਼ੀਲ ਵੱਖ-ਵੱਖ ਜਥਿਆਂ, ਸੰਸਥਾਵਾਂ, ਸੰਪਰਦਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿਚਾਰ ਪ੍ਰਾਪਤ ਕਰਨ ਉਪਰੰਤ ਇਹ ਗੁਰਮਤਾ ਕੀਤਾ ਗਿਆ ਹੈ। ਖਾਲਸਾ ਪੰਥ ਮੌਜੂਦਾ ਪ੍ਰਬੰਧ ਅਧੀਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੁਤੰਤਰ, ਸਰਵਉੱਚ ਤੇ ਸਮੁੱਚੇ ਖਾਲਸਾ ਪੰਥ ਦੀ ਸ਼ਮੂਲੀਅਤ ਸਹਿਤ ਅਮਲ ਕਰਨ ਤੋਂ ਅਸਮਰੱਥ ਵੇਖਦਿਆਂ ਮੌਜੂਦਾ ਪ੍ਰਬੰਧ ਨੂੰ ਰੱਦ ਕਰਦਾ ਹੈ। ਮੌਜੂਦਾ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ, ਜੋ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦੁਨਿਆਵੀ ਤਖਤ ਦੇ ਅਧੀਨ ਕਰਨ ਦੀ ਪ੍ਰਕਿਰਿਆ ਹੈ। ਇਸ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਅਤੇ ਸਰਵਉੱਚਤਾ ਸਥਾਪਿਤ ਨਹੀਂ ਹੁੰਦੀ ਤੇ ਨਾ ਹੀ ਸ਼੍ਰੀ ਅਕਾਲ ਤਖਤ ਸਮੁੱਚੇ ਖਾਲਸਾ ਪੰਥ ਦੀ ਸ਼ਮੂਲੀਅਤ ਵਾਲਾ ਧੁਰਾ ਬਣਦਾ। ਇਸ ਲਈ ਇਸ ਸਬੰਧ ਨੂੰ ਰੱਦ ਕਰਕੇ ਬਦਲਵੇਂ ਰੂਪ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਇੱਕ ਨਿਸ਼ਕਾਮ ਅਤੇ ਖੁਦ ਮੁਖਤਿਆਰ ਜਥਾ ਸਿਰਜਿਆ ਜਾਵੇ, ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਗੁਰਮਤਾ ਸੰਸਥਾ ਮੁਤਾਬਕ ਕਰੇ। ਤਖਤ ਸਾਹਿਬ ਦੇ ਪ੍ਰਬੰਧਕ ਅਕਾਲੀ ਜਥੇ ਦੀਆਂ ਸ਼ਖਸੀਅਤਾਂ ਵਿੱਚ ਹੇਠ ਲਿਖੀਆਂ ਸ਼ਿਫਤਾਂ ਹੋਣੀਆਂ ਚਾਹੀਦੀਆਂ ਨੇ। ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਅਤੇ ਸੰਗਤ ਵਿੱਚੋਂ ਬਖਸ਼ੇ ਸਿਰਪਾਓ ਸਾਹਿਬ ਨਾਲ ਸੰਤੁਸ਼ਟ ਹੋਣ। ਜੀਵਨ ਵਿੱਚ ਪਵਿੱਤਰਤਾ ਹੋਵੇ, ਭਾਵ ਰਹਿਤ ਵਿੱਚ ਪਰਪੱਕਤਾ ਹੋਵੇ, ਨਾਮ ਬਾਣੀ ਦਾ ਅਭਿਆਸੀ ਹੋਵੇ, ਨਿਰਭਉ ਨਿਰਵੈਰ ਵਿਚਰਨ ਵਾਲਾ ਹੋਵੇ, ਸੇਵਾ ਸੰਗਰਾਮ ਅਤੇ ਗੁਰਮਤਿ ਪ੍ਰਚਾਰ ਆਦਿ ਪੰਥਕ ਕਾਰਜਾਂ ਵਿੱਚ ਬੇਗਰਜ ਨਿਸ਼ਕਾਮ ਹੋ ਕੇ ਵਿਚਰਨ ਵਾਲਾ ਹੋਵੇ, ਗੁਰਮਤਿ ਅਤੇ ਸਿੱਖ ਤਵਾਰੀਖ ਦਾ ਜਾਣੂ ਹੋਵੇ, ਪੂਰਨ ਰੂਪ ਵਿੱਚ ਤਿਆਗੀ ਬਿਰਤੀ ਦਾ ਹੋਵੇ, ਭਾਵ ਧਨ, ਪਦਾਰਥ ਜਾਂ ਜਾਇਦਾਦ ਦਾ ਦਾਅਵਾ ਨਾ ਰੱਖਦਾ ਹੋਵੇ, ਆਪਣੀ ਪਰਿਵਾਰਕ ਅਤੇ ਕਿਤੇ ਦੀ ਪੇਸ਼ਾਵਰ ਜ਼ਿੰਮੇਵਾਰੀ ਤੋਂ ਪੂਰਨ ਰੂਪ ਵਿੱਚ ਮੁਕਤ ਹੋਵੇ, ਕਿਸੇ ਦੁਨਿਆਵੀ ਰਾਜਸੀ ਪ੍ਰਬੰਧ ਵਿੱਚ ਅਹੁਦੇਦਾਰ ਬਣਨ ਦਾ ਇਸ਼ਕ ਨਾ ਹੋਵੇ, ਪੱਛਮੀ ਤਰਜ਼ ਤੇ ਉੱਤੇ ਚੱਲ ਰਹੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਭਾ ਸਾਧ ਨਾ ਹੋਵੇ, ਕਿਸੇ ਸੰਪਰਦਾਇ, ਸੰਸਥਾ ਜਾਂ ਜਥੇਬੰਦੀ ਦੀਆਂ ਜ਼ਿੰਮੇਵਾਰੀਆਂ ਤੋਂ ਪੂਰਨ ਰੂਪ ਵਿੱਚ ਮੁਕਤ ਹੋਵੇ, ਰਾਜਨੀਤੀ ਦਾ ਵੀ ਗਿਆਤਾ ਹੋਵੇ, ਕਿਸੇ ਵੀ ਦੁਨਿਆਵੀ ਰਾਜਸੀ ਹਕੂਮਤ ਜਾਂ ਕਿਸੇ ਹੋਰ ਅਦਾਰੇ ਦਾ ਨੌਕਰ ਨਾ ਹੋਵੇ,
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਤਖਤ ਸਾਹਿਬ ਦੇ ਪ੍ਰਬੰਧਕੀ ਜਥੇ ਦੀ ਸ਼ਖਸੀ ਤੇ ਸੰਗਤੀ ਰਹਿਤ ਅਸਲ ਪੰਥ ਅਕਾਲੀ ਚੱਲਦਾ ਵਹੀਰ ਜਥੇ ਦੀ ਤਰਜ਼ ਉੱਤੇ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਇਜਲਾਸ ਬੁਲਾ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗੁਰਦੁਆਰਾ ਸੋਧ ਬਿੱਲ ਨੂੰ ਰੱਦ ਕਰਦਿਆਂ ਇਸ ਦੇ ਵਿਰੁੱਧ ਮੋਰਚਾ ਲਗਾਉਣ ਦੇ ਕੀਤੇ ਐਲਾਨ ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਮੁੱਖ ਸੇਵਾਦਾਰ ਸੁਖਜੀਤ ਸਿੰਘ ਖੋਸਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਮਾਮਲੇ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚਾ ਲਗਾਉਣ ਦੀ ਗੱਲ ਕੌਮ ਨੂੰ ਸਮਝ ਨਹੀਂ ਆ ਰਹੀ ਅਤੇ ਸਿੱਖ ਕੌਮ ਇਹਨਾਂ ਤੋਂ ਪਹਿਲਾਂ ਇਸ ਸਵਾਲ ਦਾ ਜਵਾਬ ਮੰਗਦੀ ਹੈ ਕਿ ਜਦੋਂ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਸਨ ਤੇ ਸੀਸੇ ਵਾਲੇ ਸਾਧ ਦੇ ਚੇਲਿਆਂ ਨੇ ਸ਼ਰੇਆਮ ਚੈਲੰਜ ਕੀਤਾ ਸੀ ਕਿ ਅਸੀਂ ਸਰੂਪ ਚੋਰੀ ਕੀਤੇ ਹਨ, ਜੇਕਰ ਹਿੰਮਤ ਹੈ ਤਾਂ ਲੱਭ ਲਵੋ। ਇਸ ਤੋਂ 5 ਮਹੀਨੇ ਬਾਅਦ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅੰਗਾਂ ਨੂੰ ਗਲੀਆਂ ਨਾਲੀਆਂ ਵਿੱਚ ਖਿਲਾਰ ਕੇ ਘੋਰ ਬੇਅਦਬੀ ਕੀਤੀ ਗਈ, ਪਰ ਸ਼੍ਰੋਮਣੀ ਕਮੇਟੀ ਨੇ ਉਦੋਂ ਮੋਰਚਾ ਕਿਉਂ ਨਹੀਂ ਲਗਾਇਆ। ਬਾਅਦ ਵਿੱਚ ਬਾਦਲਾਂ ਦੇ ਰਾਜ ਵਿੱਚ ਕੋਟਕਪੁਰਾ ਬਾਈਬਲ ਵਿੱਚ ਗੁਰੂ ਸਾਹਿਬ ਜੀ ਦੀ ਬੇਅਦਬੀ ਖਿਲਾਫ ਇਨਸਾਫ ਮੰਗਦਿਆਂ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਤੇ 2 ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਦਲ ਨੇ ਗੁਰੂ ਦੋਖੀ ਸਿਰਸੇ ਵਾਲੇ ਸਾਧ ਦੇ ਹੱਕ ਵਿੱਚ ਭੁਗਤਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਮੰਗੇ ਹੀ ਮੁਆਫੀ ਦਿਵਾ ਕੇ ਤੇ ਉਦੋਂ ਕਿਸੇ ਨੇ ਜ਼ੁਬਾਨ ਕਿਉਂ ਨਹੀਂ ਖੋਲੀ। ਬਸ ਇੱਥੇ ਹੀ ਕਾਫੀ ਨਹੀਂ, ਜਦ ਸਿੱਖ ਕੌਮ ਨੇ ਮੁਆਫੀ ਦਾ ਸਖਤ ਵਿਰੋਧ ਕੀਤਾ ਤਾਂ ਆਪਣੇ ਕੀਤੇ ਨੂੰ ਸਹੀ ਦਿਖਾਉਣ ਲਈ ਇਸੇ ਸ਼੍ਰੋਮਣੀ ਕਮੇਟੀ ਨੇ ਗੁਰੂ ਕੀ ਗੋਲਕ ਵਿੱਚੋਂ 92 ਲੱਖ ਦੇ ਇਸ਼ਤਿਹਾਰ ਲਗਾਏ, ਪਰ ਅਜਿਹੇ ਨਾਜ਼ੁਕ ਮੌਕਿਆਂ ਤੇ ਕਦੇ ਸ਼੍ਰੋਮਣੀ ਕਮੇਟੀ ਨੇ ਕੋਈ ਮੋਰਚਾ ਜਾਂ ਧਰਨਾ ਨਹੀਂ ਲਗਾਇਆ, ਸਗੋਂ ਬਾਦਲ ਦੇ ਹੱਕ ਵਿੱਚ ਖੜਦਿਆਂ ਪੰਥ ਨੂੰ ਖਤਰਾ ਹੋਣ ਦੀ ਦੁਹਾਈ ਦਿੱਤੀ ਗਈ। ਭਾਈ ਖੋਸਾ ਨੇ ਕਿਹਾ ਕਿ ਇਹਨਾਂ ਨੂੰ ਆਪਣੇ ਆਕਾ ਬਾਦਲ ਦੀ ਦਾੜੀ ਦਾ ਫਿਕਰ ਤਾਂ ਹੈ, ਪਰ ਜਦੋਂ ਸਿੱਖਾਂ ਦੀਆਂ ਦਾੜੀਆਂ, ਕੇਸ, ਦਸਤਾਰਾਂ ਰੋਲੀਆਂ ਜਾਂਦੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਵਾਲੇ ਮੌਨ ਧਾਰ ਲੈਂਦੇ ਹਨ। ਸੁਖਬੀਰ ਬਾਦਲ ਦੀਆਂ ਹੋਲੀ ਖੇਡਦੇ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਸਭ ਨੇ ਦੇਖੀਆਂ ਹਨ ਕਿ ਕਿਵੇਂ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ, ਪਰ ਸਭ ਨੇ ਅਣਦੇਖਿਆ ਕਰ ਦਿੱਤਾ। ਭਾਈ ਖੋਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਬਜਟ ਪੰਜਾਬ ਸਰਕਾਰ ਨਾਲੋਂ ਵੱਡਾ ਹੈ ਤੇ ਅਰਬਾਂ ਖਰਬਾਂ ਦਾ ਹੈ, ਫਿਰ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਕਿਉਂ ਨਹੀਂ ਸ਼ੁਰੂ ਕਰਦੀ। ਜਦੋਂ 2022 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਕੀਤਾ ਸੀ ਕਿ 1 ਮਹੀਨੇ ਦੇ ਅੰਦਰ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰੇ ਤਾਂ ਜਥੇਦਾਰ ਦਾ ਹੁਕਮ ਕਿਉਂ ਨਹੀਂ ਮੰਨਿਆ ਗਿਆ। ਉਹਨਾਂ ਕਿਹਾ ਕਿ ਪਿਛਲੇ ਸਮੇਂ ਤੇ ਝਾਂਤੀ ਮਾਰੀਏ ਤਾਂ ਭਾਈ ਲਾਲੋ ਗਰੀਬ ਕੀਰਤੀ ਸਿੰਘਾਂ ਦੇ ਘਰੋਂ ਗੁਰਬਾਣੀ ਦਾ ਮੁਫਤ ਪ੍ਰਸਾਰਣ ਨਾ ਦਿਖਾਉਣ ਲਈ ਕਿਸ ਨੂੰ ਜ਼ਿੰਮੇਵਾਰ ਮੰਨਿਆ ਜਾਵੇ ਤੇ ਹੁਣ ਪ੍ਰਧਾਨ ਧਾਮੀ ਜੀ ਕਹਿੰਦੇ ਹਨ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਤਾਂ ਦਖਲ ਦੇ ਸਕਦੀ ਹੈ, ਪਰ ਪੰਜਾਬ ਸਰਕਾਰ ਧਰਮ ਵਿੱਚ ਦਖਲਅੰਦਾਜ਼ੀ ਨਾ ਕਰੇ, ਜਿਸ ਦਾ ਕੀ ਮਤਲਬ ਹੈ ਕਿ ਸਿੰਘਾਂ ਦਾ ਕੂੜਾ ਹੁਣ RSS ਦੇ ਹੱਥ ਵਿੱਚ ਫੜ ਕੇ ਅਤੇ ਦੂਜਾ ਬਾਦਲ ਦਾ ਕਬਜ਼ਾ ਇਤਿਹਾਸਕ ਗੁਰਧਾਮਾਂ ਤੇ ਰੱਖ ਕੇ ਦੋਵੇਂ ਹੱਥੀ ਲੱਡੂ ਰੱਖਣਾ ਚਾਹੁੰਦੇ ਹਨ ਕਿ ਭਾਜਪਾ ਤੇ ਬਾਦਲ ਕੇ ਅੰਦਰ ਖਾਤੇ ਕਿਉਂ ਖਿਚੜੀ ਹਨ। ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਜਲਾਸ ਸੱਦਿਆ ਸੀ ਤਾਂ ਸਿਰ ਬਾਦਲਾਂ ਨੂੰ ਬਚਾਉਣ ਲਈ। ਸਭ ਨੂੰ ਪਤਾ ਹੈ ਕਿ ਸੁਖਬੀਰ ਬਾਦਲ ਆਪਣੀ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਹੈ ਕਿ PTC ਚੈਨਲ ਮੇਰਾ ਹੈ, ਤਾਂ ਗੁਰਬਾਣੀ ਦਾ ਪ੍ਰਸਾਰਣ ਸਿਰਫ ਇਹਨਾਂ ਦੇ ਨਿੱਜੀ ਚੈਨਲ ਤੇ ਹੀ ਕਿਉਂ, ਬਾਕੀ ਚੈਨਲਾਂ ਤੇ ਕਿਉਂ ਬੰਦ ਕੀਤਾ ਹੋਇਆ ਹੈ। ਗੁਲਾਮ ਬਣੇ ਸ਼੍ਰੋਮਣੀ ਕਮੇਟੀ ਵਾਲੇ ਆਪਣੇ ਸਿਆਸੀ ਆਕਾ ਨੂੰ ਬਚਾਉਣ ਲਈ ਗੁਰਬਾਣੀ ਪ੍ਰਸਾਰਣ ਨੂੰ ਮੁੱਦਾ ਬਣਾ ਕੇ ਧਰਮ ਦੀ ਜੰਗ ਬਣਾ ਰਹੇ ਹਨ, ਜਿਸ ਦਾ ਵਿਚੋਲਾ ਧਾਮੀ ਹੈ, ਜਿਹੜਾ ਧਰਮ ਦਾ ਵਕੀਲ ਬਣਨ ਦੀ ਬਜਾਏ ਬਾਦਲਾਂ ਦਾ ਸਿਆਸੀ ਵਕੀਲ ਬਣ ਕੇ ਵਿਚੋਲਗਿਰੀ ਦਾ ਕੰਮ ਕਰ ਰਿਹਾ ਹੈ। ਭਾਈ ਖੋਸਾ ਨੇ ਕਿਹਾ ਕਿ ਜਦੋਂ ਹਰਿਆਣਾ ਕਮੇਟੀ ਤੇ ਦਿੱਲੀ ਕਮੇਟੀ ਨੂੰ ਭੰਗ ਕਰਕੇ ਤੋੜਿਆ ਗਿਆ ਤਾਂ ਧਰਮ ਤੇ ਵਿਪਤਾ ਪਈ, ਉਦੋਂ ਕੋਈ ਮੋਰਚਾ ਜਾਂ ਧਰਨਾ ਨਹੀਂ ਲਗਾਇਆ ਗਿਆ। ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਪਿਛਲੇ 2 ਸਾਲ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ, ਪਰ ਕਿਸੇ ਨੇ ਉਸ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਕਿਸ ਨੇ ਕਿੱਥੇ ਅਤੇ ਕਿਉਂ ਭੇਜੇ, ਹੁਣ ਸਰੂਪ ਕਿਹੜੇ ਹਾਲਾਤਾਂ ਵਿੱਚ ਹਨ, ਇਹਨਾਂ ਬਾਰੇ ਸਿੱਖ ਸੰਗਤਾਂ ਨੂੰ ਕੋਈ ਹਿਸਾਬ ਨਹੀਂ ਦਿੱਤਾ ਗਿਆ। ਦੂਜਾ, ਪੰਜਾਬ ਸਰਕਾਰ ਨੂੰ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿੱਚ ਦਖਲ ਦੇਣ ਦੀ ਨੌਬਤ ਕਿਉਂ ਆਈ, ਇਸ ਲਈ ਵੀ ਸ਼੍ਰੋਮਣੀ ਕਮੇਟੀ ਵਾਲੇ ਜ਼ਿੰਮੇਵਾਰ ਹਨ। ਅੰਤ ਵਿੱਚ ਭਾਈ ਖੋਸਾ ਨੇ ਤੰਜ ਕੱਸਦਿਆਂ ਕਿਹਾ ਕਿ ਬਾਦਲ ਲਾਣੇ ਦੇ ਚੇਲੇ ਸ਼੍ਰੋਮਣੀ ਕਮੇਟੀ ਵਾਲੇ ਪਿਛਲੇ 12 ਸਾਲਾਂ ਤੋਂ ਕੌਮ ਤੇ ਜੋਕ ਵਾਂਗ ਚੁੰਬੜੇ ਹੋਏ ਹਨ। ਇਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੇ ਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਨਰੈਣੂ ਮਹੰਤ ਦੀ ਸੋਚ ਦਾ ਤਿਆਗ ਕਰਦਿਆਂ ਵੋਟ ਤੇ ਨੋਟ ਦੀ ਰਣਨੀਤੀ ਨੂੰ ਛੱਡ ਕੇ ਗੁਰੂ ਸਾਹਿਬਾਨਾਂ ਦੇ ਸਾਂਝੇ ਸਿੱਖੀ ਸਿਧਾਂਤ ਤੇ ਗੁਰਧਾਮਾਂ ਨੂੰ ਆਜ਼ਾਦ ਕਰਨਾ ਚਾਹੀਦਾ ਹੈ। ਫਿਰ ਆਵਾਮ ਬਾਦਲ ਨੂੰ ਪੰਜਾਬ ਦੀ ਸੱਤਾ ਵਾਂਗ ਧਰਮ ਦੇ ਵਿਹੜੇ ਵਿੱਚੋਂ ਵੀ ਬਾਹਰ ਕੱਢ ਦੇਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬੰਧਨ ਵਿੱਚ ਬੱਧੀ ਹੋਈ ਸੰਸਥਾ ਆ। ਉਹਦੇ ਵਿੱਚ ਇੱਕ ਘੜੀ ਲੈਣੀ ਹੋਵੇ, ਸਾਬਣ ਦੀ ਟਿੱਕੀ ਲੈਣੀ ਹੋਵੇ, ਉਹ ਵੀ ਰਿਕਾਰਡ ਵਿੱਚ ਆਉਂਦੀ ਕਿ ਸਾਬਣ ਦੀ ਟਿੱਕੀ ਰਿਕਾਰਡ ਵਿੱਚ ਆ ਗਈ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਸਰੂਪ ਦਾ ਮਿਸ ਹੋ ਜਾਣਾ, ਇਹ ਆਪਣਿਆਂ ਨੂੰ ਬਚਾਉਣ ਵਾਸਤੇ ਗੋਗਲੂਆਂ ਤੋਂ ਮਿੱਟੀ ਝਾੜਨ ਵਾਲਾ ਧਾਮੀ ਸਾਹਿਬ ਹੁਣਾਂ ਦਾ ਬਿਆਨ ਆ। ਇਹਨਾਂ ਦੀ ਸੀਟ ਦੇ ਉੱਤੇ ਗੋਬਿੰਦ ਸਿੰਘ ਲੌਂਗੋਵਾਲ ਜਿੱਦਣ ਇਹ ਰਿਪੋਰਟ ਥੱਲੇ ਆਈ ਹੈ ਅਕਾਲ ਤਖਤ ਸਾਹਿਬ ਤੋਂ, ਗੋਬਿੰਦ ਸਿੰਘ ਲੌਂਗੋਵਾਲ ਹਜੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੇ ਸਾਹ ਚੱਲਦੇ ਆ। ਉਹਨਾਂ ਨੂੰ ਤੁਸੀਂ ਜਦੋਂ ਵੀ ਪੁੱਛ ਸਕਦੇ ਆ, ਨਹੀਂ ਤਾਂ ਆਪਾਂ 1 to 1 ਬਹਿ ਕੇ ਤੁਹਾਡੇ ਸਾਹਮਣੇ ਗੱਲ ਕਰ ਸਕਦੇ ਹਾਂ। ਭਈ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਮੈਂ ਫੌਜਦਾਰੀ ਮੁਕੱਦਮਾ ਦਰਜ ਕਰੂੰਗਾ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ।
ਤੇ 8 ਦਿਨਾਂ ਬਾਅਦ ਉਹ ਯੂ ਟਰਨ ਲੈ ਜਾਂਦੇ ਆ ਵੀ ਖਾਲਸਾ ਸક્ષਮ ਹੈਗਾ, ਉਹ ਆਪਣੀ ਕਾਰਵਾਈ ਆਪ ਕਰੂਗਾ। ਹੁਣ ਕੀ ਹੋਇਆ, ਕਿਉਂ ਡਰੇ, ਕਿਉਂ ਡਰਾਏ? ਅਸਲ ਗੱਲ ਇਹ ਆ 328 ਸਰੂਪ ਨਾ ਹੋ ਕੇ ਹਜ਼ਾਰ ਸਰੂਪ ਤੋਂ ਵੀ ਉੱਤੇ ਦੀ ਗੱਲ ਹੈ। 2016 ਵਿੱਚ ਮੰਦਭਾਗੀ ਘਟਨਾ ਵਾਪਰੀ ਸੀਗੀ ਗੁਰਦੁਆਰਾ ਰਾਮਸਰ ਸਾਹਿਬ, ਉੱਥੇ ਗਿਣ ਕੇ ਸਰੂਪ ਨਹੀਂ ਲਿਜਾਏ ਗਏ, ਮੈਨੂੰ ਖਿਮਾ ਕਰਿਓ, ਟਰੱਕਾਂ ਦੇ ਵਿੱਚ ਚਿਣ ਕੇ ਸਰੂਪ ਲਿਜਾਏ ਗਏ ਜਿਹੜੇ ਅੱਗ ਦੇ ਹਵਾਲੇ ਦਿੱਤੇ ਗਏ ਸੀ। ਉਹ ਸਾਰੇ ਸਕੈਂਡਲ ਨੂੰ ਬਚਾਉਣ ਵਾਸਤੇ ਪਹਿਲੀ ਗੱਲ ਗੁਰਦੁਆਰਾ ਰਾਮਸਰ ਸਾਹਿਬ ਵਾਸਤੇ ਵਿੱਚ ਅੱਗ ਲੱਗ ਜਾਣੀ ਹੀ ਬਹੁਤ ਆਪਣੇ ਆਪ 'ਚ ਇੱਕ ਮੰਦਭਾਗੀ ਗੱਲ ਹੈਗੀ ਆ ਕਿ ਏਡੇ ਵੱਡੇ ਪ੍ਰਬੰਧ 'ਚ, ਤੇ ਫਿਰ ਉਹ ਸਰੂਪਾਂ ਨੂੰ ਖੁਰਦ-ਬੁਰਦ ਕਰਨ ਲਈ ਗੋਇੰਦਵਾਲ ਸਾਹਿਬ ਲੈ ਜਾਣਾ। ਸੋ ਸ਼੍ਰੋਮਣੀ ਕਮੇਟੀ ਇਸ ਮੁੱਦੇ ਦੇ ਉੱਤੇ ਝੂਠ ਬੋਲ ਰਹੀ ਆ, ਕਿਉਂਕਿ ਜਥੇਦਾਰ ਅਕਾਲ ਤਖਤ ਸਾਹਿਬ ਨੇ ਉਹ ਜਿਹੜੀ ਇੱਕ ਸਿੱਟ ਬਣਾਈ ਸੀਗੀ, ਉਹਨੂੰ ਸਿੱਟ ਦਾ ਨਾਂ ਦੇ ਦਈਏ ਜਾਂ ਇੱਕ ਜਾਂਚ ਪੜਤਾਲੀਆ ਟੀਮ ਕਹਿ ਲਈਏ, ਜਿਹੜੀ ਡਾਕਟਰ ਈਸ਼ਰ ਸਿੰਘ, ਐਡਵੋਕੇਟ ਈਸ਼ਰ ਸਿੰਘ ਦੀ ਸੁਪਰਵਿਜ਼ਨ 'ਚ ਬਣੀ ਸੀ। ਫਿਰ ਜੇ ਉਹ ਟੀਮ ਝੂਠੀ ਆ ਤੇ ਫਿਰ ਉਹਦੇ ਤੇ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਕੇਸ ਕਰਦੀ? ਕੱਢ ਕੇ ਨਾ ਮੈਂ ਲਿਆਇਆ ਨਾ ਤੁਸੀਂ ਲਿਆਏ ਆ, ਸਾਰੀ ਗੱਲ ਤਾਂ ਅਕਾਲ ਤਖਤ ਸਾਹਿਬ ਤੋਂ ਬਾਹਰ ਨਿਕਲੀ ਸੀ। ਸੋ ਇਹ ਸਟੇਟਮੈਂਟ ਜਥੇਦਾਰ ਦੀ ਸੀਗੀ। ਸੋ ਇਸ ਕਰਕੇ ਸਾਰਾ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਦੇ ਵਿੱਚ ਵੱਡੇ ਇਹਨਾਂ ਦੇ ਜਿਹੜੇ ਚਿਹਰੇ ਨੰਗੇ ਹੁੰਦੇ ਆ। ਮੈਂ ਤੁਹਾਨੂੰ ਇਹ ਵੀ ਬਰੀਫ ਕਰ ਦਿੰਦਾ ਕਿ ਸਰੂਪ ਗਏ ਕਿੱਥੇ। ਜਿਵੇਂ ਫਰਜ਼ ਸਪੋਜ਼ ਕਰੋ ਤੁਹਾਨੂੰ ਸਰੂਪ ਦੀ ਲੋੜ ਹੈ ਤੇ ਤੁਹਾਡੇ ਸਰੂਪ ਪ੍ਰਕਾਸ਼ ਨਹੀਂ ਹੋ ਸਕਦੇ। ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਲਿਖਿਆ ਹੋਇਆ ਨਾ ਵੀ ਪ੍ਰਕਾਸ਼ ਹੋਣ ਜਗ੍ਹਾ ਹੈ ਜਾਂ ਨਹੀਂ ਹੈ। ਜਿਹੜੀਆਂ ਜਗ੍ਹਾ ਤੇ ਪ੍ਰਕਾਸ਼ ਨਹੀਂ ਹੋ ਸਕਦੇ ਉੱਥੇ ਫਿਰ ਫੋਨ ਦੇ ਉੱਤੇ ਕਹਿ ਦਿੱਤਾ ਜਾਂਦਾ ਜੀ ਆਪਣੇ ਬੰਦੇ ਇਹਨਾਂ ਨੂੰ ਦੇ ਦਿਓ। ਇਤਰਾਜ਼ਯੋਗ ਥਾਵਾਂ ਦੇ ਇਹਨਾਂ ਨੇ ਪ੍ਰਕਾਸ਼ ਕਰਵਾਏ ਆ। ਅੱਜ ਤੁਹਾਡੀ ਪ੍ਰੈਸ ਵਿੱਚ ਮੈਂ ਧਾਮੀ ਸਾਹਿਬ ਨੂੰ ਚੈਲੰਜ ਕਰਦਾ, ਮੈਂ ਹੁਣ ਟਾਈਮ ਬਹੁਤ ਹੋ ਗਿਆ, 328 ਸਰੂਪਾਂ ਦੀਆਂ ਅੱਜ ਵੀ ਸਲਿੱਪਾਂ ਕੰਪੈਰੀਜ਼ਨ ਕਰ ਦਿਓ ਕਿਹਨਾਂ ਨੇ ਦਿੱਤੇ ਆ, ਕਿਉਂਕਿ ਪ੍ਰੋਸੈਸ ਹੈ। ਪਹਿਲਾਂ ਪ੍ਰਚਾਰਕ ਨੇ ਦੇਖਣਾ ਹੁੰਦਾ ਜਾ ਕੇ ਵੀ ਇੱਥੇ ਪ੍ਰਕਾਸ਼ ਹੋਣਾ, ਪਿੰਡ ਦੇ ਮੈਂਬਰ ਦੀ, ਸਰਪੰਚ ਦੀ ਐਵੀਡੈਂਸ ਲੱਗਣੀ ਹੁੰਦੀ ਹੈ, ਹਲਕਾ ਮੈਂਬਰ ਦੀ ਐਵੀਡੈਂਸ ਲੱਗਣੀ ਹੁੰਦੀ ਹੈ, ਹਲਕੇ ਦਾ ਵੱਡਾ ਗੁਰਦੁਆਰਾ ਜਿਹੜਾ ਉੱਥੋਂ ਦੇ ਮੈਨੇਜਰ ਦੇ ਨਾਲ ਸਾਈਨ ਹੋਣੇ ਹੁੰਦੇ ਆ। ਇਹ ਤਿੰਨ ਚਾਰ ਕੰਡੀਸ਼ਨਾਂ ਵਾਲੇ ਸਾਈਨਾਂ ਵਾਲੀਆਂ ਸਲਿੱਪਾਂ ਅੱਜ ਪੂਰੀਆਂ ਕਰ ਦੇਣ, ਕੌਮ ਦੇ ਸਾਹਮਣੇ ਲੈ ਕੇ ਕਿਉਂ ਨਹੀਂ ਆਉਂਦੇ ਜੇ ਇੰਨੇ ਸੱਚੇ ਆ? ਪਰ ਜਿਹੜੇ ਬੰਦਿਆਂ ਨੂੰ ਕਦੇ ਇਹ ਲਾ ਦਿੰਦੇ ਆ, ਕਦੇ ਜਦੋਂ ਹਾਈ ਕੋਰਟ ਭੱਜ ਜਾਂਦੇ ਆ ਫਿਰ ਉਹਨਾਂ ਨੂੰ ਰੱਖ ਲੈਂਦੇ ਆ, ਕਦੇ ਜੁਰਮਾਨਾ ਲਾ ਲੈਂਦੇ ਆ, ਫਿਰ ਇਹ ਨਾਟਕਬਾਜ਼ੀਆਂ ਕਰਨ ਦੀ ਕੀ ਲੋੜ ਆ ਜੇ ਹੋਇਆ ਹੀ ਕੁਝ ਨਹੀਂ ਤਾਂ। ਔਰ 2015 ਵਿੱਚ ਆਪਣੇ ਅਕਾਵਾਂ ਨੂੰ ਬਚਾਉਣ ਵਾਸਤੇ SGPC ਦੇ ਉਦੋਂ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ 5 ਪਿਆਰੇ ਸਸਪੈਂਡ ਕਰਤੇ। ਹੁਣ PTC ਵਾਲੀ ਗੱਲ ਦੇਖੋ, ਤੁਹਾਨੂੰ ਜਾਂ ਕਿਸੇ ਨੂੰ ਸੰਸਾਰ ਪਰਦਿਆਂ ਨੂੰ ਪਤਾ ਵੀ ਕੀ ਉਹਨਾਂ ਸੌਦਾ ਹੋਇਆ ਕੀ ਨਹੀਂ ਹੋਇਆ, ਅਜੇ ਤੱਕ ਗੋਲ ਗੱਲ ਹੈ। ਕੱਲ੍ਹ ਦੀਆਂ ਅਖਬਾਰਾਂ ਵਿੱਚ ਸਟੇਟਮੈਂਟ ਆਈ ਜਾਂਦੀ ਵੀ ਉਹਨਾਂ ਦੇ ਕਮਰਿਆਂ ਦੇ 9 ਲੱਖ ਦਾ ਜੀ ਹੁਣ ਇੱਦਾਂ ਆਉਣ ਲੱਗ ਪਿਆ ਜੀ, 9 ਲੱਖ ਰੁਪਈਆ ਦੇਣ ਵਾਲਾ ਜੀ, ਕੋਈ ਕੁਝ। ਪਰ ਅੱਜ ਗਰੀਬ ਸਿੱਖ ਕੋਲੋਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਦੂਰ ਹੋ ਗਿਆ ਹੋਇਆ। ਸੈਟਅਪ ਬਾਕਸ ਆਮ ਸਿੱਖ ਜਿਹੜਾ ਰੇਹੜੀ ਫੜੀ ਵਾਲਾ ਉਹ ਸੈਟਅਪ ਬਾਕਸ ਕਿੱਥੋਂ ਲਵਾ ਲੂਗਾ? ਜਿਹੜਾ ਕੋਈ ਫੁੱਟਪਾਥ 'ਤੇ ਪੈ ਕੇ ਵੀ ਗੁਜ਼ਾਰਾ ਕਰਦੇ ਆ, ਕੋਈ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਸਿੱਖ, ਉਹਦੀ ਪਹੁੰਚ ਤੋਂ ਤਾਂ ਗੁਰਬਾਣੀ ਦੂਰ ਹੋਈ ਪਈ ਹੈ। ਤੇ ਇਲੈਕਸ਼ਨ ਦੀ ਪਿਰਤ ਜਿਹੜੀ ਪਈ ਗਲਤ, ਉਹ ਸਿਲੈਕਸ਼ਨ ਵਾਲਾ ਕਨਸੈਪਟ ਜਿਹੜਾ ਸਿੰਘਾਂ ਨੇ ਸ਼ੁਰੂ ਕੀਤਾ ਉਹ ਠੀਕ ਹੈਗਾ, ਪਰ ਉਹ ਕਦੋਂ ਪੂਰ ਹੁੰਦਾ, ਕਦੋਂ ਪੂਰ ਚੜ੍ਹਦਾ, ਇਹ ਭਵਿੱਖ 'ਚ ਦੇਖਣ ਵਾਲੀ। ਅਵਤਾਰ ਸਿੰਘ ਖੰਡਾ ਦੀ ਭੈਣ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਭਰਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਇਜਾਜ਼ਤ ਮੰਗੀ ਹੈ ਤਾਂ ਕਿ ਉਹਨਾਂ ਦਾ ਅੰਤਿਮ ਸੰਸਕਾਰ ਮੋਗਾ ਵਿੱਚ ਕੀਤਾ ਜਾ ਸਕੇ। 15 ਜੂਨ ਨੂੰ ਇੰਗਲੈਂਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਅਵਤਾਰ ਸਿੰਘ ਖੰਡਾ ਦਾ ਦੇਹਾਂਤ ਹੋਇਆ ਸੀ। ਅਵਤਾਰ ਸਿੰਘ ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਹਾਈ ਕੋਰਟ ਵਿੱਚ ਦਾਖਲ ਪਟੀਸ਼ਨ ਵਿੱਚ ਦੱਸਿਆ ਹੈ ਕਿ ਭਰਾ ਦੀ ਅੰਤਿਮ ਇੱਛਾ ਸੀ ਕਿ ਉਸ ਦਾ ਅੰਤਿਮ ਸੰਸਕਾਰ ਮੋਗਾ ਵਿੱਚ ਹੋਵੇ ਅਤੇ ਫੁੱਲ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਪ੍ਰਵਾਹ ਕੀਤੀਆਂ ਜਾਣ। ਇਸ ਲਈ ਖੰਡਾ ਦੀ ਅੰਤਿਮ ਇੱਛਾ ਪੂਰੀ ਕਰਨ ਦੇ ਲਈ ਮ੍ਰਿਤਕ ਦੇਹ ਨੂੰ ਇੰਗਲੈਂਡ ਤੋਂ ਭਾਰਤ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ। ਪਟੀਸ਼ਨ ਵਿੱਚ ਵਿਦੇਸ਼ ਮੰਤਰਾਲਾ, ਕੇਂਦਰੀ ਗ੍ਰਹਿ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਵੀ ਪਾਰਟੀ ਬਣਾਇਆ ਗਿਆ ਹੈ। ਇਸ ਪਟੀਸ਼ਨ ਤੇ ਹਾਈ ਕੋਰਟ ਸੋਮਵਾਰ ਨੂੰ ਸੁਣਵਾਈ ਕਰੇਗਾ। ਅਵਤਾਰ ਸਿੰਘ ਖੰਡਾ ਦੇ ਦੇਹਾਂਤ ਦੀ ਵਜ੍ਹਾ ਕੈਂਸਰ ਦੱਸਿਆ ਜਾ ਰਿਹਾ ਸੀ, ਪਰ ਕੁਝ ਸਿੱਖ ਜਥੇਬੰਦੀਆਂ ਤੇ ਪਰਿਵਾਰ ਨੇ ਉਹਨਾਂ ਦੀ ਮੌਤ ਨੂੰ ਲੈ ਕੇ ਸਵਾਲ ਖੜੇ ਕੀਤੇ ਸਨ। ਅਵਤਾਰ ਸਿੰਘ ਖੰਡਾ ਨੂੰ ਜਾਣਨ ਵਾਲਿਆਂ ਨੂੰ ਹੁਣ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ। 4 ਜੂਨ 1984 ਦੀ ਯਾਦਗਾਰੀ ਰੈਲੀ ਦੌਰਾਨ ਭਾਈ ਖੰਡਾ ਨੂੰ ਸਿੱਖ ਸੰਗਤ ਦੇ ਬਹੁਤ ਸਾਰੇ ਮੈਂਬਰਾਂ ਦੁਆਰਾ ਚੰਗੀ ਸਿਹਤ ਵਿੱਚ ਦੇਖਿਆ ਗਿਆ ਸੀ। ਉਸ ਸਮਾਗਮ ਵਿੱਚ ਅਵਤਾਰ ਸਿੰਘ ਖੰਡਾ ਟੀਵੀ ਚੈਨਲ PBC ਲਈ ਪ੍ਰਸਾਰਣ ਕਰ ਰਹੇ ਸਨ। ਹਾਲਾਂਕਿ ਅਵਤਾਰ ਸਿੰਘ ਖੰਡਾ ਦੇ ਦੇਹਾਂਤ ਦੀ ਵਜ੍ਹਾ ਕੈਂਸਰ ਦੱਸੀ ਗਈ ਸੀ, ਪਰ ਪਰਿਵਾਰ ਨੂੰ ਇਸ ਤੇ ਸ਼ੱਕ ਹੈ ਅਤੇ ਉਹਨਾਂ ਵੱਲੋਂ ਜਾਂਚ ਦੀ ਮੰਗ ਕੀਤੀ ਗਈ ਸੀ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ ਅਤੇ ਇਸ ਦੇ ਲਾਗੂ ਹੋਣ ਦੇ ਨਤੀਜਿਆਂ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਅਬਦੁੱਲਾ ਨੇ ਹਜ਼ਰਤ ਬਲ ਦਰਗਾਹ ਤੇ ਈਦ ਉਲ ਅਜ਼ਹਾ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੂੰ ਇਸ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ
ਇਹ ਵਿਭਿੰਨਤਾਵਾਂ ਨਾਲ ਭਰਪੂਰ ਦੇਸ਼ ਹੈ ਅਤੇ ਇੱਥੇ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਮੁਸਲਮਾਨਾਂ ਦਾ ਆਪਣਾ ਸ਼ਰੀਆ ਕਾਨੂੰਨ ਹੈ। ਸ਼੍ਰੀਨਗਰ ਤੋਂ ਲੋਕ ਸਭਾ ਮੈਂਬਰ ਨੇ ਕਿਹਾ ਕਿ ਸਰਕਾਰ ਨੂੰ UCC ਲਾਗੂ ਕਰਨ ਦੇ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਭ ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਅੱਗੇ ਲਿਜਾਣ ਦੀ ਬਜਾਏ ਇਸ ਦੇ ਨਤੀਜਿਆਂ ਬਾਰੇ ਸੋਚਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਕੋਈ ਤੂਫਾਨ ਆ ਜਾਵੇ। ਅਬਦੁੱਲਾ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ UCC ਦੀ ਜ਼ੋਰਦਾਰ ਵਕਾਲਤ ਕੀਤੇ ਜਾਣ ਦੇ 2 ਦਿਨ ਬਾਅਦ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਭਾਰਤ ਦੇ ਸੰਵਿਧਾਨ ਵਿੱਚ ਵੀ ਨਾਗਰਿਕਾਂ ਦੇ ਬਰਾਬਰ ਸਿਵਲ ਕੋਡ ਲਿਆਉਣ ਦੀ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਸੀ ਕਿ ਪਰਿਵਾਰ ਦੇ ਹਰ ਮੈਂਬਰ ਨੂੰ ਬਰਾਬਰ ਸਮਝਿਆ ਜਾਂਦਾ ਹੈ ਅਤੇ ਉਹਨਾਂ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਦੇਸ਼ ਵਿੱਚ ਹਰ ਨਾਗਰਿਕ ਲਈ ਇੱਕ ਸਮਾਨ ਕਾਨੂੰਨ ਹੋਣਾ ਚਾਹੀਦਾ ਹੈ। कि सबको मुबारक। ये वो दिन है जबकि अल्लाह का हुक्म आया इब्राहिम अलैहिस्सलाम पे कि जो सबसे प्यारी चीज़ है उसको मेरे नाम पे कुर्बान करो। उसने सोचा कि बस मेरा बेटा सबसे बड़ा, मैं उससे ज़्यादा मोहब्बत करता हूँ। उसको ले गए अल्लाह के नाम पे, तो उससे कहा इस्माइल अल्लाह का हुक्म आया है। बेटे ने कहा जो अल्लाह का हुक्म है उसे पूरा करो। और अल्लाह के पहुँचे जहाँ उनको ज़बह करना था, वहाँ अल्लाह का हुक्म आया कि बस इब्राहिम तुम कामयाब हो गए, जाओ कोई जानवर लाओ। आज वो दिन है जब अल्लाह के नाम पे हम कुर्बानी देते हैं। अल्लाह करे कि हमारी कुर्बानी कबूल करके हमारी मुश्किलों को कम करे और हम लोगों को अमन से और चैन से रहने दे। देखिए, सबसे बड़ी चीज़ मैं आपसे ये कहूँगा, जो आजकल ये कर रहे हैं कि यूनिफाइड कॉमन कोड होना चाहिए, मैं समझता हूँ उसकी तरफ इनको सोचना चाहिए। ये मुल्क डाइवर्स है, इसमें हर किस्म के लोग रहते हैं, हर मज़हब रहता है, हर ज़बान के लोग रहते हैं, हर सोच के लोग रहते हैं और मुसलमानों का अपना शरीयत लॉ है, उसकी तरफ भी इनको नज़र रखनी चाहिए। और इसको इसके बजाय कि इसको आगे चलाएं, इस पर बार बार सोचें कि कहीं कोई तूफान ना आए अगर इसके लिए इन्होंने कोई कदम उठाया। ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਭਰ ਵਿੱਚ ਸਾਂਝਾ ਸਿਵਲ ਕੋਡ ਲਾਗੂ ਕਰਨ ਨੂੰ ਖਤਰਨਾਕ ਗਰਦਾਨਿਆ ਹੈ ਤੇ ਕਿਹਾ ਹੈ ਕਿ ਇਹ ਲਾਗੂ ਹੋਣ ਨਾਲ ਦੇਸ਼ ਭਰ ਵਿੱਚ ਘੱਟ ਗਿਣਤੀਆਂ ਤੇ ਕਬਾਇਲੀ ਭਾਈਚਾਰਿਆਂ ਤੇ ਮਾਰੂ ਅਸਰ ਪਵੇਗਾ। ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਹਮੇਸ਼ਾ ਸਾਰੇ ਦੇਸ਼ ਵਿੱਚ ਸਾਂਝਾ ਸਿਵਲ ਕੋਡ ਲਾਗੂ ਕਰਨ ਦਾ ਵਿਰੋਧ ਕੀਤਾ ਹੈ ਅਤੇ ਉਹ 22ਵੇਂ ਕਾਨੂੰਨ ਕਮਿਸ਼ਨ ਕੋਲ ਅਤੇ ਸੰਸਦ ਵਿੱਚ ਵੀ ਆਪਣੇ ਇਤਰਾਜ਼ ਰੱਖਣਗੇ। ਉਹਨਾਂ ਕਿਹਾ ਕਿ ਪਾਰਟੀ ਦਾ ਮੰਨਣਾ ਹੈ ਕਿ ਦੇਸ਼ ਵਿੱਚ ਸਿਵਲ ਕਾਨੂੰਨ ਵੱਖ-ਵੱਖ ਧਰਮਾਂ ਦੇ ਵਿਸ਼ਵਾਸ, ਧਾਰਨਾ, ਜਾਤੀ ਤੇ ਰਵਾਇਤਾਂ ਅਨੁਸਾਰ ਪ੍ਰਭਾਵਿਤ ਹੁੰਦੇ ਹਨ ਤੇ ਵੱਖ-ਵੱਖ ਧਰਮਾਂ ਵਿੱਚ ਵੱਖ-ਵੱਖ ਹੁੰਦੇ ਹਨ। ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਧਾਰਨਾਵਾਂ ਦੀ ਸਮਾਜਿਕ ਢਾਂਚੇ ਦੇ ਨਾਲ ਅਨੇਕਤਾ ਵਿੱਚ ਏਕਤਾ ਦੇ ਵਿਚਾਰ ਅਨੁਸਾਰ ਰਾਖੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਤੱਥ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਸੰਵਿਧਾਨ ਘਾੜਿਆਂ ਨੇ ਸਾਂਝੇ ਸਿਵਲ ਕੋਡ ਨੂੰ ਮੌਲਿਕ ਅਧਿਕਾਰ ਦਾ ਰੁਤਬਾ ਨਹੀਂ ਦਿੱਤਾ। ਜਿਸ ਤਰੀਕੇ ਸਰਕਾਰ ਜਲਦਬਾਜ਼ੀ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਦੀ ਹੈ, ਮੈਂ ਸਮਝਦਾ ਇਹਦੇ ਨਾਲ ਦੇਸ਼ ਦੇ ਵਿੱਚ ਬੇਵਿਸ਼ਵਾਸੀ ਵੀ ਵਧੇਗੀ, ਬੇਚੈਨੀ ਵੀ ਵਧੇਗੀ ਔਰ ਅਮਨ ਸ਼ਾਂਤੀ ਵੀ ਸਾਡੀ ਜਿਹੜੀ ਹੈ ਉਹ ਡਿਸਟਰਬ ਹੋਏਗੀ। ਕਿਉਂਕਿ ਜਦੋਂ ਸੰਵਿਧਾਨ ਬਣਿਆ ਸੀ ਉਸ ਵੇਲੇ ਫਰੀडम ਆਫ ਰਿਲੀਜਨ ਨੂੰ ਉੱਤੇ ਰੱਖਿਆ ਗਿਆ ਸੀ। ਉਸ ਵੇਲੇ ਵੀ ਮੰਗ ਉੱਠੀ ਸੀ ਕਿ ਯੂਨੀਫਾਰਮ ਸਿਵਲ ਕੋਡ ਜਿਹੜਾ ਇਹਨੂੰ ਜਿਹੜਾ ਫੰਡਾਮੈਂਟਲ ਰਾਈਟ ਬਣਾਇਆ ਜਾਵੇ, ਪਰ ਇਹ ਨਹੀਂ ਸੀ ਬਣ ਸਕਿਆ ਕਿਉਂਕਿ ਉਹਨਾਂ ਨੇ ਫਰੀडम ਆਫ ਰਿਲੀਜਨ ਨੂੰ ਵੱਧ ਅਹਿਮੀਅਤ ਦਿੱਤੀ ਸੀ। ਇਸ ਕਰਕੇ ਇਹਨੂੰ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਜਿਹੜਾ ਸੰਵਿਧਾਨ ਦਾ ਜਿਹੜਾ ਪਾਰਟ 4 ਹੈ ਉਹਦੇ ਵਿੱਚ ਰੱਖਿਆ ਗਿਆ। ਜਿਹੜਾ ਸਾਡਾ 21ਵਾਂ ਲਾਅ ਕਮਿਸ਼ਨ ਹੈ ਉਹਨੇ 2016 ਤੋਂ ਲੈ ਕੇ ਜਿਹੜੀ ਲੋਕਾਂ ਦੀ ਰਾਏ ਲਈ ਸੀ ਇਸ ਇਸ਼ੂ ਦੇ ਉੱਤੇ 75,000 ਤੋਂ ਵੱਧ ਰਿਪਰੈਜ਼ੈਂਟੇਸ਼ਨਾਂ ਉਹਨਾਂ ਦੇ ਕੋਲ ਗਈਆਂ ਸੀ। ਲਾਅ ਕਮਿਸ਼ਨ ਨੇ ਵੀ ਬੜਾ ਕਲੀਅਰ ਕਿਹਾ ਕਿ ਇਹ ਨਾ ਫਿਜ਼ੀਬਲ ਹੈ ਨਾ ਡਿਜ਼ਾਇਰੇਬਲ ਹੈ, ਕਿ ਨਾ ਇਹ ਹੋ ਸਕਦਾ ਨਾ ਇਹ ਕਰਨਾ ਹੀ ਚਾਹੀਦਾ। ਇਸ ਕਰਕੇ ਮੈਨੂੰ ਨਹੀਂ ਸਮਝ ਆਉਂਦੀ ਕਿ ਹੁਣ ਨਵੇਂ ਸਿਰੇ ਲਾਅ ਕਮਿਸ਼ਨ ਕੋਲੋਂ ਫਿਰ ਉਸੇ ਪਾਸੇ ਫਿਰ ਦੁਬਾਰਾ, ਜਦੋਂ ਪਿਛਲੇ ਲਾਅ ਕਮਿਸ਼ਨ ਨੇ ਕੰਸਲਟੇਸ਼ਨ ਪੇਪਰ ਤਿਆਰ ਕੀਤਾ ਔਰ ਉਹਨਾਂ ਦਾ ਸੁਝਾਅ ਬਹੁਤ ਵਧੀਆ ਹੈ ਕਿ ਜੇ ਕੋਈ ਪਰਸਨਲ ਲਾਅ ਜਿਹੜਾ ਉਹਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਭੇਦਭਾਵ ਨਜ਼ਰ ਆਉਂਦਾ ਤਾਂ ਉਸ ਪਰਟੀਕੂਲਰ ਲਾਅ ਦੇ ਵਿੱਚ ਅਮੈਂਡਮੈਂਟ ਕਰ ਲੈਣੀ ਚਾਹੀਦੀ। ਇਹ ਗੱਲ ਵਾਜਬ ਹੈ, ਪਰ ਸਾਰੇ ਜਿਹੜੇ ਪਰਸਨਲ ਲਾਅ ਆ ਵੱਖ-ਵੱਖ ਧਰਮਾਂ ਦੇ ਉਹਨਾਂ ਨੂੰ ਖਤਮ ਕਰਨਾ ਇਹ ਵਾਜਬ ਨਹੀਂ ਹੋਏਗਾ। ਬਹੁਤ ਸਾਰੇ ਕਬੀਲੇ ਨੇ ਦੇਸ਼ ਦੇ ਵਿੱਚ,
ਜਿਹੜਿਆਂ ਦੇ ਨਾਰਥ ਈਸਟਰਨ ਸਟੇਟਸ ਦੇ ਵਿੱਚ ਉਹਨਾਂ ਦੇ ਬੜੇ ਵੱਖਰੇ ਵੱਖਰੇ ਰੀਤੀ ਰਿਵਾਜ ਆ। ਇਸ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਆ। ਅੱਗੇ ਸਾਡੇ ਦੇਸ਼ ਦੇ ਉੱਤੇ ਕਈ ਜਿਹੜੀਆਂ ਵਿਦੇਸ਼ੀ ਤਾਕਤਾਂ ਉਂਗਲਾਂ ਉਠਾ ਰਹੀਆਂ ਨੇ, ਇਹ ਉਹਨਾਂ ਲੋਕਾਂ ਨੂੰ ਹੋਰ ਮੌਕਾ ਮਿਲੇਗਾ ਸਾਨੂੰ ਇੰਟਰਨੈਸ਼ਨਲ ਲੈਵਲ ਤੇ ਭੰਡਣ ਦਾ। ਨਹੀਂ, ਅਸੀਂ ਇਹਦੇ ਹੱਕ 'ਚ ਨਹੀਂ ਹਾਂ। ਮੈਂ ਤਾਂ ਕਲੀਅਰ ਕੱਟ ਕਿਹਾ ਕਿ ਕਿਉਂਕਿ ਦੇਸ਼ ਦੇ ਹਿੱਤ 'ਚ ਨਹੀਂ ਹੈ, ਇਸ ਕਰਕੇ ਅਸੀਂ ਇਹਦੇ ਹੱਕ 'ਚ ਨਹੀਂ। ਜਿਹੜੀ ਚੀਜ਼ ਸਾਡੇ ਸਮਾਜ ਦੇ ਵਿੱਚ ਦੁਬਿਧਾ ਪੈਦਾ ਕਰੇ, ਬੇਚੈਨੀ ਪੈਦਾ ਕਰੇ, ਬੇਵਿਸ਼ਵਾਸੀ ਪੈਦਾ ਕਰੇ, ਉਹਨੂੰ ਕਰਨ ਦਾ ਕੋਈ ਲਾਭ ਨਹੀਂ ਹੈ। ਇਸ ਕਰਕੇ ਅਨਸੈਸਰੀ ਜਲਦਬਾਜ਼ੀ ਦੇ ਵਿੱਚ ਤੁਹਾਡਾ ਤਾਂ ਆਪਣਾ ਲਾਅ ਕਮਿਸ਼ਨ 21ਵਾਂ ਕਹਿ ਰਿਹਾ ਤੇ ਇਹ ਡਿਜ਼ਾਇਰਬਲ ਨਹੀਂ ਹੈ, ਤੇ ਫਿਰ ਕਿਉਂ ਜਲਦੀ ਕਰਨੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਖੁਦ ਦਾ YouTube ਅਤੇ Facebook ਚੈਨਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦਿੱਤੀ ਹੈ। ਗਰੇਵਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਆਪਣਾ YouTube ਚੈਨਲ ਸ਼ੁਰੂ ਕਰਨ ਦੀ ਤਿਆਰੀ ਵਿੱਢ ਦਿੱਤੀ ਸੀ ਤੇ ਟੈਕਨੀਕਲ ਸਟੂਡੀਓ ਤਿਆਰ ਕੀਤਾ ਜਾ ਰਿਹਾ ਹੈ, ਜਿੱਥੋਂ ਗੁਰਬਾਣੀ ਪ੍ਰਸਾਰਣ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਇਆ ਕਰੇਗੀ। ਉਹਨਾਂ ਨੇ ਦੱਸਿਆ ਕਿ ਇਸ ਚੈਨਲ ਲਈ ਪਹਿਲਾਂ ਹੀ ਬਜਟ ਰੱਖ ਦਿੱਤਾ ਗਿਆ ਸੀ ਤੇ 6 ਮਹੀਨਿਆਂ ਤੋਂ ਤਿਆਰੀ ਚੱਲ ਰਹੀ ਹੈ। ਗੁਰਬਾਣੀ ਪ੍ਰਸਾਰਣ ਦੇ ਮਾਮਲੇ ਤੇ PTC ਚੈਨਲ ਦਾ ਸ਼੍ਰੋਮਣੀ ਕਮੇਟੀ ਨਾਲ ਕੰਟਰੈਕਟ 23 ਜੁਲਾਈ ਨੂੰ ਖਤਮ ਹੋ ਰਿਹਾ ਹੈ। ਦਰਅਸਲ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਾਨ ਸਰਕਾਰ ਵਿਚਾਲੇ ਜੰਗ ਛਿੜੀ ਹੋਈ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਸਰਕਾਰ ਨੇ ਸਿੱਖ ਗੁਰਦੁਆਰਾ ਸੋਧ ਐਕਟ 2023 ਪਾਸ ਕੀਤਾ ਸੀ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਆਮੋ ਸਾਹਮਣੇ ਹੋ ਗਏ ਸਨ। ਮਾਨ ਸਰਕਾਰ ਨੇ ਕਿਹਾ ਸੀ ਕਿ ਅਸੀਂ 10 ਸਿੱਖ ਗੁਰਦੁਆਰਾ ਸੋਧ ਐਕਟ 2023 ਲੈ ਕੇ ਆ ਰਹੇ ਹਾਂ, ਜਿਸ ਮੁਤਾਬਕ ਫ੍ਰੀ ਗੁਰਬਾਣੀ ਦੇ ਪ੍ਰਸਾਰਣ ਦਾ ਅਧਿਕਾਰ ਸਭ ਨੂੰ ਮਿਲੇਗਾ। ਉਹਨਾਂ ਕਿਹਾ ਸੀ ਕਿ ਇਸ ਦਾ ਪ੍ਰਬੰਧਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰੇਗੀ। ਅਜਨਾਲਾ ਪੁਲਿਸ ਸਟੇਸ਼ਨ ਵਿੱਚ ਹਿੰਸਾ ਦੇ ਇਲਜ਼ਾਮ ਵਾਰਿਸ ਪੰਜਾਬ ਦੇ ਮੁਖੀ ਅਤੇ ਉਹਨਾਂ ਦੇ ਸਾਥੀਆਂ ਉੱਤੇ ਲੱਗੇ ਸਨ। ਹੁਣ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਚਲਾਨ ਪੇਸ਼ ਕਰ ਦਿੱਤਾ ਹੈ। ਇਹ ਚਲਾਨ ਅਜਨਾਲਾ ਕੋਰਟ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ 20 ਸਾਥੀਆਂ ਦੇ ਖਿਲਾਫ ਪੇਸ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 250 ਅਣਪਛਾਤੇ ਲੋਕਾਂ ਦੇ ਖਿਲਾਫ ਵੀ FIR ਦਰਜ ਕੀਤੀ ਹੋਈ ਸੀ। ਜਾਣਕਾਰੀ ਦੇ ਮੁਤਾਬਕ ਕੋਰਟ ਵਿੱਚ ਪੇਸ਼ ਚਲਾਨ ਗੁਰਪਾਲ ਸਿੰਘ ਅਤੇ ਹੋਰ ਲੋਕਾਂ ਦੇ ਨਾਂ ਨਾਲ ਕੀਤਾ ਗਿਆ ਹੈ। ਡਿਬਰੂਗੜ੍ਹ ਜੇਲ੍ਹ ਵਿੱਚ ਹੋਣ ਦੀ ਵਜ੍ਹਾ ਕਰਕੇ ਵਾਰਿਸ ਪੰਜਾਬ ਦੇ ਮੁਖੀ ਖਿਲਾਫ ਚਲਾਨ ਪੇਸ਼ ਨਹੀਂ ਕੀਤਾ ਗਿਆ ਹੈ। ਜਲਦੀ ਉਹਨਾਂ ਦੇ ਖਿਲਾਫ ਵੀ ਪੁਲਿਸ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ। ਪੁਲਿਸ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ ਮੁਲਜ਼ਮਾਂ ਦੇ ਖਿਲਾਫ IPC ਦੀ ਧਾਰਾ 307, 353, 186, 120B ਅਤੇ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਨ ਦੇ ਲਈ ਕਿਹਾ ਗਿਆ ਹੈ। ਪੁਲਿਸ ਵੱਲੋਂ ASI ਰਤਨ ਸਿੰਘ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਚਲਾਨ ਪੇਸ਼ ਕਰਕੇ ਮੁੱਖ ਗਵਾਹ ਦੇ ਤੌਰ ਤੇ SP ਜੁਗਰਾਜ ਸਿੰਘ ਨੂੰ ਵੀ ਰੱਖਿਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਭੀਮ ਆਰਮੀ ਚੀਫ ਚੰਦਰ ਸ਼ੇਖਰ ਆਜ਼ਾਦ ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ 4 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਹਮਲਾਵਰਾਂ ਦੀ ਕਾਰ ਵੀ ਬਰਾਮਦ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਹਰਿਆਣਾ ਦੀ ਨੰਬਰ ਪਲੇਟ ਵਾਲੀ ਕਾਰ ਵਿੱਚ ਆਏ ਸਨ। ਹਮਲਾਵਰਾਂ ਦੀ ਸ਼ਨਾਖਤ ਕਰਨ ਲਈ ਪੁਲਿਸ ਲਗਾਤਾਰ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਮਲਾਵਰ ਇੱਕ ਛੋਟੀ ਸਫੇਦ ਰੰਗ ਦੀ ਕਾਰ ਵਿੱਚ ਆਏ ਸਨ, ਜਦੋਂ ਕਿ ਜਿਸ ਗੱਡੀ ਦਾ ਨੰਬਰ ਦੱਸਿਆ ਗਿਆ ਹੈ ਉਹ ਸਵਿਫਟ ਡਿਜ਼ਾਇਰ ਹੈ। ਸੀਨੀਅਰ ਪੁਲਿਸ ਸੁਪਰਡੈਂਟ ਵਿਪਿਨ ਟਾਡਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 5 ਵਜੇ ਦੇਵਬੰਦ ਪੁਲਿਸ ਸਟੇਸ਼ਨ ਨੂੰ ਚੰਦਰ ਸ਼ੇਖਰ ਆਜ਼ਾਦ ਤੇ ਗੋਲੀਬਾਰੀ ਦੀ ਸੂਚਨਾ ਮਿਲੀ, ਜਿਸ ਕਾਰਨ ਪੁਲਿਸ ਦੇ ਉੱਚ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਟਾਡਾ ਮੁਤਾਬਕ ਗੋਲੀ ਆਜ਼ਾਦ ਦੇ ਪੇਟ ਨੂੰ ਛੂਹਣ ਤੋਂ ਬਾਅਦ ਨਿਕਲੀ ਸੀ ਅਤੇ ਹੁਣ ਪੁਲਿਸ ਉਸ ਵੱਲੋਂ ਦੱਸੀ ਗਈ ਘਟਨਾ ਦੀ ਜਾਂਚ ਕਰ ਰਹੀ ਹੈ। ਉਹਨਾਂ ਦੱਸਿਆ ਕਿ ਆਜ਼ਾਦ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਉਸ ਦੀ ਸਿਹਤ ਬਿਲਕੁਲ ਨੋਰਮਲ ਹੈ। ਸਿਟੀ ਪੁਲਿਸ ਸੁਪਰਡੈਂਟ ਅਭਿਮਨਿਊ ਮੰਗਲਿਕ ਨੇ ਕਿਹਾ ਕਿ ਆਜ਼ਾਦ ਬੁੱਧਵਾਰ ਨੂੰ ਦੇਵਬੰਦ ਵਿੱਚ ਇੱਕ ਪਾਰਟੀ ਵਰਕਰ ਦੇ ਘਰ ਤੋਂ ਛਤਮਲਪੁਰ ਵਾਪਸ ਆ ਰਿਹਾ ਸੀ। ਜਦੋਂ ਉਹਨਾਂ ਦੀ ਗੱਡੀ ਦੇਵਬੰਦ ਇਲਾਕੇ 'ਚ ਸੀ ਤਾਂ ਹਰਿਆਣਾ ਨੰਬਰ ਦੀ ਕਾਰ 'ਚ ਸਵਾਰ ਹਮਲਾਵਰਾਂ ਨੇ ਚੰਦਰ ਸ਼ੇਖਰ ਤੇ 4 ਰਾਊਂਡ ਫਾਇਰ ਕੀਤੇ, ਜਿਸ ਵਿੱਚ ਇੱਕ ਗੋਲੀ ਉਸਦੇ ਪੇਟ ਨੂੰ ਛੂ ਕੇ ਨਿਕਲੀ। ਗੋਲੀਬਾਰੀ ਵਿੱਚ ਕਾਰ ਦੇ ਸ਼ੀਸ਼ੇ ਵੀ ਚਕਨਾਚੂਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਭੀਮ ਆਰਮੀ ਚੀਫ ਨੇ ਕਿਹਾ ਹੈ ਕਿ ਮੈਨੂੰ ਬਿਲਕੁਲ ਯਾਦ ਨਹੀਂ ਹੈ, ਪਰ ਮੇਰੇ ਲੋਕਾਂ ਨੇ ਉਸ ਨੂੰ ਪਛਾਣ ਲਿਆ ਹੈ। ਉਸ ਦੀ ਕਾਰ ਸਹਾਰਨਪੁਰ ਵੱਲ ਗਈ ਸੀ। ਅਸੀਂ ਯੂ ਟਰਨ ਲਿਆ। ਘਟਨਾ ਦੇ ਸਮੇਂ ਮੇਰੇ ਛੋਟੇ ਭਰਾ ਸਮੇਤ ਅਸੀਂ 5 ਜਣੇ ਕਾਰ ਵਿੱਚ ਸੀ। ਸਿਟੀ ਪੁਲਿਸ ਸੁਪਰਡੈਂਟ ਮੰਗਲੀਕ ਨੇ ਕਿਹਾ ਕਿ ਦੇਵਬੰਦ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਜ਼ਖਮੀ ਚੰਦਰ ਸ਼ੇਖਰ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਸਪਤਾਲ ਵਿੱਚ ਵੀ ਆਜ਼ਾਦ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ। ਆਜ਼ਾਦ ਤੇ ਹਮਲੇ ਦੀ ਸੂਚਨਾ ਮਿਲਦੇ ਹੀ ਉਹਨਾਂ ਦੇ ਸਮਰਥਕਾਂ ਨੇ ਹਸਪਤਾਲ ਵਿੱਚ ਜੰਮ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦਿਨੇਸ਼ ਚੰਦਰ ਅਤੇ ਸੀਨੀਅਰ ਪੁਲਿਸ ਕਪਤਾਨ ਵਿਪਿਨ ਟਾਂਡਾ ਵੀ ਹਸਪਤਾਲ ਪਹੁੰਚੇ। ਇਸ ਘਟਨਾ ਦੀ ਨਿੰਦਾ ਕਰਦੇ ਹੋਏ ਭੀਮ ਆਰਮੀ ਦੇ ਸੂਬਾ ਉਪ ਪ੍ਰਧਾਨ ਪ੍ਰਵੀਨ ਗੌਤਮ ਨੇ ਭੀਮ ਆਰਮੀ ਮੁਖੀ ਨੂੰ Z+ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਇੱਕ ਟਵੀਟ ਰਾਹੀਂ ਭੀਮ ਆਰਮੀ ਚੀਫ ਚੰਦਰ ਸ਼ੇਖਰ ਆਜ਼ਾਦ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਆਪਣੀ ਲੜਾਈ ਸੰਵਿਧਾਨਕ ਤਰੀਕੇ ਨਾਲ ਲੜਾਂਗੇ। ਚੰਦਰ ਸ਼ੇਖਰ ਆਜ਼ਾਦ ਇੱਕ ਵਕੀਲ ਅਤੇ ਦਲਿਤ ਬਹੁਜਨ ਅਧਿਕਾਰ ਕਾਰਕੁਨ ਅਤੇ ਸਿਆਸਤਦਾਨ ਹਨ। ਉਹ ਇੱਕ ਅੰਬੇਦਕਰਵਾਦੀ ਭੀਮ ਆਰਮੀ ਦੇ ਸਹਿ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਹਨ। ਚੰਦਰ ਸ਼ੇਖਰ ਆਜ਼ਾਦ ਦਾ ਜਨਮ 3 ਦਸੰਬਰ 1986 ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਛਤਮਲਪੁਰ ਕਸਬੇ ਵਿੱਚ ਹੋਇਆ ਸੀ।
ਉਹ ਲੋਕਾਂ ਵਿੱਚ ਇੰਨੇ ਮਸ਼ਹੂਰ ਹੋ ਗਏ ਸੀ ਕਿ ਉਹਨਾਂ ਦੀ ਛਵੀ ਦੇ ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਫਰਵਰੀ 2021 ਵਿੱਚ ਟਾਈਮਜ਼ ਮੈਗਜ਼ੀਨ ਨੇ ਉਹਨਾਂ ਨੂੰ 100 ਰਾਈਜ਼ਿੰਗ ਲੀਡਰਾਂ ਦੀ ਸਾਲਾਨਾ ਸੂਚੀ ਵਿੱਚ ਸ਼ਾਮਿਲ ਕੀਤਾ ਸੀ। ਭੀਮ ਆਰਮੀ ਦੀ ਸਥਾਪਨਾ ਚੰਦਰਸ਼ੇਖਰ ਆਜ਼ਾਦ, ਸਤੀਸ਼ ਕੁਮਾਰ ਅਤੇ ਵਿਨੈ ਰਤਨ ਸਿੰਘ ਨੇ 2014 ਵਿੱਚ ਕੀਤੀ ਸੀ। ਇਹ ਸੰਸਥਾ ਸਿੱਖਿਆ ਰਾਹੀਂ ਭਾਰਤ ਵਿੱਚ ਦਲਿਤਾਂ ਦੀ ਮੁਕਤੀ ਲਈ ਕੰਮ ਕਰਦੀ ਹੈ। 2019 ਵਿੱਚ ਉਹਨਾਂ ਨੇ ਵਾਰਾਣਸੀ ਤੋਂ ਮੋਦੀ ਵਿਰੁੱਧ ਚੋਣ ਲੜਨ ਦੀ ਯੋਜਨਾ ਬਣਾਈ ਸੀ, ਪਰ ਬਾਅਦ ਵਿੱਚ ਸਪਾ ਬਸਪਾ ਗਠਜੋੜ ਦਾ ਸਮਰਥਨ ਕਰਦੇ ਹੋਏ ਪਿੱਛੇ ਹਟ ਗਿਆ ਸੀ।